ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਰੂਲ ਜੋ ਅਨਾਉਂਸ ਕਰਨ ਜਾ ਰਿਹਾ ਆ ਅਸਾਈਲਮ ਸੀਕਰ ਦੇ ਸੰਬੰਧ ਦੇ ਵਿੱਚ। ਹੁਣ ਤੋਂ ਕੁਝ ਸਮਾਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਹੋ ਸਕਦਾ ਕਹਿੰਦੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਾਫੀ ਲੰਮੇ ਸਮੇਂ ਤੋਂ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਿਹਾ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਆਪਾਂ ਨੂੰ ਇਲੈਕਸ਼ਨ ਦਾ ਸਾਲ ਆ ਤੇ ਇਮੀਗ੍ਰੇਸ਼ਨ ਤੇ ਇਕਨੋਮੀ ਦੋ ਜਿਹੜੇ ਮੇਨ ਮੁੱਦੇ ਇਸ ਟਾਈਮ ਬਣੇ ਹੋਏ ਆ। ਤੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਡੈਮੋਕ੍ਰੇਟਸ ਵੀ ਕਈ ਅਪਸੈਟ ਆ ਪਈ ਇੰਨੀ ਵੱਡੀ ਗਿਣਤੀ 'ਚ ਸਦਰਨ ਬਾਰਡਰ ਤੋਂ ਲੋਕ ਕ੍ਰਾਸ ਕਰ ਰਹੇ ਆ। ਸੋ ਮੇਨ ਹਜੇ ਤੱਕ ਜਿੰਨੇ ਵੀ ਨਿਊਜ਼ ਆਊਟਲੈਟਸ ਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਚੱਲ ਰਿਹਾ ਵੀ ਇਹਦੇ ਵਿੱਚ ਕੀ ਹੋਊਗਾ। ਇੱਕ ਦੋ ਚੀਜ਼ਾਂ ਜ਼ਰੂਰ ਆ ਵੀ ਇੱਕ ਤਾਂ ਇਹ ਆ ਵੀ ਜਿਹੜੀ ਪ੍ਰੋਸੈਸਿੰਗ ਟਾਈਮ ਆ ਉਹ ਫਾਸਟ ਹੋਊਗਾ। ਦੂਸਰਾ ਜਿਹੜੇ ਕ੍ਰਾਸ ਕਰਦੇ ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਉਹਨਾਂ ਦੇ ਉੱਤੇ ਐਕਟੀਵਿਟੀ ਉਹਨੇ ਕੀਤੀ ਆ ਕਿਤੇ ਵੀ ਕਿਸੇ ਮੁਲਕ ਦੇ ਵਿੱਚ, ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾਊਗਾ। ਸੋ ਇਹਦੀ ਕੀ ਡਿਟੇਲ ਆਉਂਦੀ ਆ, ਹੋਪਫੁਲੀ ਜੇ ਅੱਜ ਆ ਗਈ ਆਪਾਂ ਸ਼ਾਮ ਨੂੰ ਤੁਹਾਡੇ ਨਾਲ ਇਹ ਸਾਂਝੀ ਕਰਾਂਗੇ। ਜੀ ਜੀ ਬਿਲਕੁਲ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਜੋ ਕੈਨੇਡਾ ਨੇ ਦੋਸ਼ ਲਾਏ ਸੀਗੇ ਭਾਰਤ ਦੇ ਉੱਤੇ, ਤੇ ਜੋ ਹੁਣ ਰੀਸੈਂਟਲੀ ਵਾਸ਼ਿੰਗਟਨ ਪੋਸਟ ਦੀ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਉਹਨਾਂ ਨੇ ਜੋ ਕਲੀਅਰਲੀ ਵਿਕਰਮ ਯਾਦਵ ਰਾਦੇ ਵਾਲਿਆਂ ਦਾ ਜਿਹੜਾ ਉਹ ਦੱਸਿਆ ਆ, ਉਸ ਉੱਤੇ ਰਸ਼ੀਆ ਜਿਹੜਾ ਇੰਡੀਆ ਦੀ ਪਿੱਠ ਦੇ ਉੱਤੇ ਆਇਆ, ਉਹ ਕਹਿੰਦੇ ਵੀ ਇਹ ਟੋਟਲੀ ਗਲਤ ਆ। ਸੋ ਉੱਥੇ ਕਿਉਂਕਿ ਤੇਲ ਖਰੀਦ ਰਿਹਾ ਆ ਭਾਰਤ ਰੂਸ ਦੇ ਕੋਲੋਂ, ਇੰਡੀਆ ਜਿਹੜਾ ਉਹ ਦੋਨੋਂ ਪਾਸੇ ਹੀ ਆਪਣੇ ਜਿਹੜੇ ਹੱਥ ਆ ਘਿਓ ਦੇ ਵਿੱਚ ਕਰਨਾ ਚਾਹੁੰਦਾ ਆ, ਪਰ ਲੱਗ ਰਿਹਾ ਹੈ ਵੀ ਇਹਦੀਆਂ ਜਿਹੜੀਆਂ ਉਸ ਹਿਸਾਬ ਦੇ ਨਾਲ ਮੁਸ਼ਕਿਲਾਂ ਵੱਧ ਸਕਦੀਆਂ। ਰੂਸ ਵਾਲਿਆਂ ਨੇ ਸਾਰੀਆਂ ਚੀਜ਼ਾਂ ਨੂੰ ਬੇਬੁਨਿਆਦ ਜਿਹੜਾ ਉਹ ਦੱਸਿਆ, ਜਦ ਕਿ ਨਿਖਿਲ ਗੁਪਤਾ ਦੇ ਦੁਆਰਾ ਪੈਸੇ ਲਏ ਜਾਣ ਦੀ ਜਿਹੜੀ ਉਹ ਫੋਟੋਜ਼ ਆ ਉਹ ਦਿੱਤੇ ਜਾਣ ਦੀ ਜਿਹੜੀ ਫੋਟੋਜ਼ ਆ ਉਹ ਸਾਹਮਣੇ ਆ। ਇੱਥੋਂ ਤੱਕ ਕਿ ਜਿਹੜਾ ਚੈੱਕ ਰਿਪਬਲਿਕ 'ਚ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਰਾਹ ਦੇ ਏਜੰਟਸ ਦੀ ਜਿਹੜੀ ਵੀਡੀਓ ਆ ਉਹ ਵੀ ਕਹਿੰਦੇ ਆ ਵੀ ਅਮਰੀਕੀ ਜਿਹੜੇ ਪ੍ਰਸ਼ਾਸਨ ਦੇ ਕੋਲ ਹੈਗੀ ਆ। ਸੋ ਉਹ ਹੁਣ ਦੇਖਣਾ ਹੋਊਗਾ ਅੱਗੇ ਕੀ ਬਣਦਾ ਆ। ਪਰ ਰੂਸ ਵਾਲੇ ਜਿਹੜੇ ਇਸ ਟਾਈਮ ਆ ਉਹ ਭਾਰਤ ਦੇ ਨਾਲ ਜਿਹੜੇ ਉਹ ਆਏ ਆ, ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਗਲਤ ਜਿਹੜਾ ਉਹ ਕਰਾਰ ਦਿੱਤਾ ਆ। ਪਰ ਇਵੈਂਚੁਅਲੀ ਜਿਹੜਾ ਆ ਇਹ ਤੇਲ ਦਾ ਜਿਹੜਾ ਰੌਲਾ ਇਸ ਟਾਈਮ ਚੱਲ ਰਿਹਾ ਵੀ ਸਸਤੇ ਭਾਅ ਦੇ ਉੱਤੇ ਤੇਲ ਜਿਹੜਾ ਰੂਸ ਤੋਂ ਇੰਡੀਆ ਵਾਲੇ ਖਰੀਦ ਰਹੇ ਆ, ਉਸ ਦੇ ਲਈ ਲੱਗਦਾ ਵੀ ਉਹਦੀ ਸਪੋਰਟ ਕਰਨ ਦੇ ਲਈ ਪਹੁੰਚੇ ਹੋਏ ਆ। ਤੇ ਕਿਉਂਕਿ ਅਮਰੀਕਾ ਦੇ ਨਾਲ ਕਹਿ ਸਕਦੇ ਵੀ ਰੂਸ ਦੇ ਸਿੰਘ ਤਾਂ ਫਸੇ ਹੀ ਰਹਿੰਦੇ ਆ, ਸੋ ਉਹਦੇ ਕਰਕੇ ਵੀ ਉਹ ਇੰਡੀਆ ਦੀ ਸਪੋਰਟ ਕਰਨ ਲੱਗੇ ਹੋਏ ਆ। ਜੀ, ਸੋ ਅਮਰੀਕਾ ਕੈਨੇਡਾ ਦੇ ਵਿੱਚ ਵਸਦੇ ਜਿਹੜੇ ਕਾਮਰੇਡ ਆ ਹੁਣ ਉਹਨਾਂ ਦਾ ਕੀ ਸਟੈਂਡ ਹੋਊਗਾ ਇਹ ਦੇਖਣ ਤੇ ਪਤਾ ਲੱਗੂਗਾ। ਪਰ ਰਸ਼ੀਆ ਨੇ ਕਲੀਅਰਲੀ ਇੰਡੀਆ ਦੇ ਹੱਕ ਦੇ ਵਿੱਚ ਕਿਹਾ ਆ ਵੀ ਜੋ ਅਮਰੀਕਾ ਬਲੇਮ ਕਰ ਰਿਹਾ ਇੰਡੀਆ ਦੇ ਉੱਤੇ, ਜੋ ਪੰਨੂ ਦੇ ਕਤਲ ਕੇਸ ਦੇ ਪੰਨੂ ਨੂੰ ਕੋਸ਼ਿਸ਼ ਜਿਹੜੀ ਕਤਲ ਕਰਨ ਦੀ ਕੋਸ਼ਿਸ਼ ਉਹਦੇ ਸੰਬੰਧ ਦੇ ਵਿੱਚ ਜਾਂ ਭਾਈ ਨਿੱਜਰ ਹੋਣਾ ਦੇ, ਤੇ ਉਸ ਸੰਬੰਧ ਦੇ ਵਿੱਚ ਰਸ਼ੀਆ ਵਾਲੇ ਕਹਿੰਦੇ ਵੀ ਅਮਰੀਕਾ ਵਾਲੇ ਐਵੇਂ ਝੂਠ ਮਾਰ ਰਹੇ ਹੈਗੇ ਆ। ਸੋ ਇੱਥੇ ਬੜੀ ਕਲੀਅਰ ਕੱਟ ਹੁਣ ਗੱਲ ਹੁੰਦੀ ਜਾ ਰਹੀ ਆ ਵੀ ਕਿਹੜੀਆਂ ਤਾਕਤਾਂ ਕਿੱਧਰ ਖੜ ਰਹੀਆਂ ਹੈਗੀਆਂ ਤੇ ਆਪਣੇ ਲੋਕਾਂ ਨੂੰ ਜਿਹੜੇ ਆ ਕਿਹੜੇ ਮੁਲਕਾਂ ਵੱਲ ਜਿਹੜਾ ਖੜਨਾ ਚਾਹੀਦਾ ਹੈ। ਬਿਲਕੁਲ। ਇਹ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ ਜੋ ਸਿੰਘ ਜੀ, ਜਦੋਂ ਤਾਂ ਸਿੱਖਾਂ ਦਾ ਕਤਲ ਹੋ ਰਿਹਾ ਆ ਉਦੋਂ ਵੇਲੇ ਐਨ ਕੇ ਸਲਵੱਟ ਕੇ ਜਿੱਦਾਂ ਉਹ ਸੁੱਤੇ ਰਹਿੰਦੇ ਆ, ਨਾ ਇਹਨਾਂ ਦਾ ਕੋਈ ਬਿਆਨ ਹੁੰਦਾ ਨਾ ਇਹਨਾਂ ਦਾ ਕੋਈ ਗੱਲ ਹੁੰਦੀ ਆ। ਇੱਥੋਂ ਤੱਕ ਕਿ ਆਪਾਂ ਇਹ ਦੇਖਦੇ ਆ ਵੀ ਸਗੋਂ ਜਿਹੜੇ ਮਾਰਨ ਵਾਲੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਈ ਪ੍ਰੋਗਰਾਮ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਉਲੀਕੇ ਗਏ ਨੇ ਤੇ ਉਲੀਕੇ ਜਾ ਰਹੇ ਨੇ। ਸੋ ਲੋਕਾਂ ਨੂੰ ਬਹੁਤ ਜਿਹੜਾ ਆ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਉੱਦਾਂ ਤਾਂ ਕਮਿਊਨਿਜ਼ਮ ਦਾ ਕਹਿੰਦੇ ਆ ਜਦੋਂ ਅਮਰੀਕਾ ਦਾ ਸਿਟੀਜ਼ਨ ਲੈਣੀ ਸੀ ਉਦੋਂ ਅਸੀਂ ਦੂਰ ਦੂਰ ਦਾ ਸਾਡਾ ਰਿਸ਼ਤਾ ਨਹੀਂ ਆ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਫਿਰ ਉਹਨਾਂ ਵੱਲ ਨੂੰ ਹੀ ਉਲਰ ਕੇ ਜਿਹੜਾ ਉਹ ਡਿੱਗਦੇ ਨਜ਼ਰ ਆ ਰਹੇ।